ਅੱਛਾ ਯਾਰ, ਅੱਜ ਦੀ ਗੱਲ ਹੈ ਫਰਿੱਜ ਦੇ ਉੱਤੇ। ਫਰਿੱਜ ਜਦੋਂ ਦੀ ਸਾਡੇ ਮੁਆਸ਼ਰੇ 'ਚ ਸਾਡੇ ਇਸਤੇਮਾਲ ਦੇ ਵਿੱਚ ਆਈ ਆ, ਉਹਨੇ ਸਾਡੀ ਸਿਹਤ ਤਾਂ ਖਰਾਬ ਕਰਨੀ ਸੀ। ਉਹਦੇ ਨਾਲ ਨਾਲ ਇਨਸਾਨੀਅਤ ਵੀ ਖਤਮ ਹੋ ਗਈ। ਚੱਕਾਂ ਥਾਵਾਂ ਦੇ ਵਿੱਚ ਪਹਿਲੇ ਖਾਸ ਕਰ ਜੁਮੇਰਾਤ ਜਿਹੜਾ ਹਰ ਘਰ ਦੇ ਵਿੱਚ ਕਿਸੇ ਦੇ ਘਰ 'ਚ ਹਲਵਾ ਪੱਕਦਾ ਸੀ, ਕਿਸੇ ਦੇ ਘਰ ਵਿੱਚ ਰੰਗ ਵਾਲੇ ਚੌਲ ਜਿਹਨੂੰ ਆਪਾਂ ਕਹਿੰਦੇ ਆ ਜ਼ਰਦਾ ਚਾਵਲ, ਉਹ ਪੱਕਦੇ ਸਨ। ਆਂਢ ਗੁਆਂਢ ਤਕਸੀਮ ਕੀਤੇ ਜਾਂਦੇ ਸਨ, 2-4 ਘਰਾਂ 'ਚ ਹਰ ਘਰ ਦਿੰਦਾ ਸੀ। ਔਰ ਹਰ 5ਵੇਂ-6ਵੇਂ ਘਰ ਦੇ ਵਿੱਚ ਜਿਹੜਾ ਹੈਗਾ ਨਾ, ਉਹ ਘਰ ਚੌਧਰੀਆਂ ਦਾ ਹੁੰਦਾ ਸੀ। ਆਂਢ ਗੁਆਂਢ ਦੇ ਨਾਲ ਪੂਰੇ ਪਿੰਡ 'ਚ ਤਕਸੀਮ ਹੋ ਜਾਂਦੇ ਸੀ। ਜਦੋਂ ਦੀਆਂ ਫਰਿੱਜਾਂ ਆ ਗਈਆਂ, ਇੱਕ ਤਾਂ ਹੈ ਕਿ ਅਸੀਂ ਠੰਡਾ ਪਾਣੀ ਪੀ ਕੇ ਆਪਦੇ ਮਿਹਦਿਆਂ ਦਾ ਬੇੜਾ ਗਰਕ ਕਰ ਲਿਆ, ਅਤੇ ਦੂਸਰੀ ਗੱਲ ਇਹ ਆ ਕਿ ਕੋਈ ਵੀ ਸ਼ੈ ਬਚਦੀ ਅਸੀਂ ਚੱਕ ਕੇ ਉਹਦੇ ਵਿੱਚ ਰੱਖ ਲੈਂਦੇ ਹਾਂ। ਸਾਲਣ ਬਚ ਗਿਆ, ਉਹਦੇ 'ਚ ਰੱਖ ਲਿਆ, ਜੋ ਨਿੱਕਾ ਨਿੱਕਾ ਸਾਰਾ ਰੱਖੀ ਗਏ। ਜਿਹੜਾ ਇਸਤੇਮਾਲ 'ਚ ਆ ਗਿਆ ਠੀਕ, ਬਾਕੀ ਚੱਕ ਕੇ ਰੂੜੀਆਂ ਦੇ ਉੱਤੇ ਜ਼ਾਇਆ ਕਰਤਾ। ਰੂੜੀਆਂ ਦੇ ਉੱਤੇ ਅਸੀਂ ਜ਼ਾਇਆ ਕਰਨੇ ਆ, ਕੁੱਤੇ ਬਿੱਲੇ ਤਾਂ ਰੱਜ ਜਾਂਦੇ ਨੇ, ਲੇਕਿਨ ਸਾਡਾ ਗਵਾਂਢੀ ਭੁੱਖਾ ਸੌਂਦਾ ਹੈ। ਉਹਦੇ ਬੱਚੇ ਜਿਹੜੇ ਹੈਗੇ ਨਾ, ਉਹਦੇ ਬੱਚੇ ਭੁੱਖੇ ਸੌਂਦੇ ਨੇ। ਇਹ ਫਰਿੱਜ ਨੇ ਸਾਡਾ ਸਤਿਆਨਾਸ਼ ਕਰਤਾ। ਦੂਸਰੀ ਗੱਲ ਇਹ ਆ ਕਿ ਕੁਰਬਾਨੀ ਦੇ ਉੱਤੇ ਸਾਰਿਆਂ ਨਾਲੋਂ ਪਹਿਲੇ ਤਾਂ ਅਸੀਂ ਘਰ ਦੀ ਹਾਂਡੀ ਦਾ ਸਮਾਨ ਕੱਢਦੇ ਹਾਂ, ਫਿਰ ਅਸੀਂ ਕੀਮੇ ਦਾ ਸਮਾਨ ਕੱਢਦੇ ਹਾਂ, ਫਿਰ ਅਸੀਂ ਪ੍ਰਾਹੁਣਿਆਂ ਦਾ ਸਮਾਨ ਕੱਢਦੇ। ਇਸ ਤਰ੍ਹਾਂ ਕਰਕੇ ਅਸੀਂ ਫਰਿੱਜ ਭਰ ਲੈਂਦੇ ਹਾਂ। ਪਹਿਲੇ ਫਰਿੱਜਾਂ ਨਹੀਂ ਸੀ ਹੁੰਦੀਆਂ, ਕੁਰਬਾਨੀ ਦਾ ਗੋਸ਼ਤ ਤਕਸੀਮ ਹੁੰਦਾ ਸੀ, ਹੁਣ ਤਕਸੀਮ ਨਹੀਂ ਹੁੰਦਾ। ਮੇਰਾ ਭਰਾ ਇਸ ਗੱਲ ਦੇ ਉੱਤੇ ਥੋੜ੍ਹੀ ਜਿਹੀ ਗੌਰ ਕਰਿਆ ਜੀ। ਅੱਲਾ ਤੁਹਾਨੂੰ ਖੁਸ਼ ਰੱਖੇ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।